नाज़िन एक तरफ 28वीं तरमीम दी गूंजे ਉਹਦੇ ਵਾਲੇ ਨਾਲ ਗੱਲਾਂ ਬਾਤਾਂ ਚੱਲ ਰਹੀਆਂ ਨੇ, ਦੂਜੀ ਤਰਫ ਗਿਲਗਿਤ ਬਲਤਿਸਤਾਨ ਦੇ ਇਲੈਕਸ਼ਨਸ ਨੇ 7 ਜੂਨ ਨੂੰ ਔਰ ਅੱਗੇ ਆਜ਼ਾਦ ਕਸ਼ਮੀਰ ਦੇ ਇਲੈਕਸ਼ਨਸ ਜਿਹੜੇ ਨੇ ਉਹ ਵੀ ਆਉਣ ਵਾਲੇ ਨੇ ਤੇ ਮੁਲਕੀ ਸਿਆਸਤ ਦੇ ਵਿੱਚ ਮੁxtਲਿਫ ਕਿਸਮ ਦੀਆਂ ਗੱਲਾਂ ਬਾਤਾਂ ਔਰ ਕੋਈ ਸਿਆਸੀ ਜੋੜ ਤੋੜ ਜਿਹੜੇ ਨੇ ਉਹ ਵੀ ਜਾਰੀ ਨੇ। ਹੁਣ ਗਿਲਗਿਤ ਬਲਤਿਸਤਾਨ ਦੇ ਵਿੱਚ ਜਿਹੜੇ PTI ਦੇ KPK ਦੇ ਸਦਰ ਨੇ ਜਿਹੜੇ ਅਕਬਰ ਖਾਨ, ਉਹਨਾਂ ਨੂੰ ਅੱਜ ਉੱਥੇ ਗ੍ਰਿਫਤਾਰ ਕਰ ਲਿਆ ਗਿਆ ਜਿਹੜੇ ਇਲੈਕਸ਼ਨ ਕੈਂਪੇਨ ਵਾਸਤੇ ਉੱਥੇ ਆਏ ਸਨ ਸਪੋਰਟ ਕਰਨ ਲਈ ਔਰ ਉਹਨਾਂ ਕੋਲ NOC ਤਲਬ ਕੀਤਾ ਗਿਆ। ਤੇ ਬਹਰਹਾਲ ਸਾਰੇ ਮਾਮਲਾ ਜਿਹੜੇ ਨੇ ਇਹਨਾਂ ਉੱਤੇ ਡਿਸਕਸ ਕਰਨੇ ਔਰ ਖਾਸ ਤੌਰ ਤੇ ਇੱਕ ਬੜਾ ਅਹਿਮ ਬਿਆਨ ਜਿਹੜਾ ਵੇ ਉਹ ਜਿਹੜਾ ਸਦਰ ਮੁਮਲਿਕਤ ਨੇ ਆਸਿਫ ਅਲੀ ਜ਼ਰਦਾਰੀ ਉਹਨਾਂ ਦਾ ਵੀ, ਔਰ ਉਹਨਾਂ ਨੇ ਕਿਹਾ ਕਿ ਅਸੀਂ ਇਸਟੈਬਲਿਸ਼ਮੈਂਟ ਦੇ ਹੱਥ ਜਿਹੜੇ ਨੇ ਉਹ ਮਜ਼ੀਦ ਮਜ਼ਬੂਤ ਕਰਾਂਗੇ ਤੇ ਆਪਣੇ ਹੱਥ ਵੀ ਮਜ਼ਬੂਤ ਕਰਾਂਗੇ ਤਾਂ ਕਿ ਮੁਲਕ ਜਿਹੜਾ ਵੇ ਉਹਦੀ ਤਰੱਕੀ ਮੁਮਕਿਨ ਹੋ ਸਕੇ। ਤੇ ਉਹਦੇ 'ਤੇ ਗੱਲ ਕਰਨੇ ਆ ਲਤੀਫ ਚੋਇਟ ਸਾਹਿਬ ਨਾਲ। ਜੀ ਜਨਾਬ। ਅੱਛਾ ਜੀ, ਸਿਆਸੀ ਦੇਗ ਪੱਕ ਰਹੀ ਹੈ ਖੂਬ। ਅੱਛਾ, ਦੇਗ ਤੇ ਪੱਕ ਰਹੀ ਹੈ ਔਰ ਸਿਆਸੀ ਦੇਗ ਤੇ ਹਮੇਸ਼ਾ ਹੀ ਪੱਕਦੀ ਰਹਿੰਦੀ ਹੈ ਔਰ ਇਹ ਐਸਾ ਸ਼ਬ ਦੇਗ ਹੈ ਜਿਹੜੀ ਮੁਸਲਸਲ ਪੱਕਦੀ ਹੈ ਚੱਲਦੀ ਹੈ। ਤੇ ਅਗਰ ਮੈਂ ਇਹਦਾ ਤਜ਼ੀਆ ਕਰਾਂ ਨਾ ਜੀ, ਇਸ ਪਾਕਿਸਤਾਨ ਦੀ ਇਸ ਵਕਤ ਦੀ ਜਿਹੜੀ ਪੋਲੀਟੀਕਲ ਸਿਨੈਰੀਓ ਹੈ ਜਾਂ ਪੋਲੀਟੀਕਲ ਜਿਹੜੀ ਡਿਵੈਲਪਮੈਂਟਸ ਜਿਹੜੀਆਂ ਹੋ ਰਹੀਆਂ ਨੇ, ਤੇ ਮੈਨੂੰ ਇਹ ਫੀਲ ਹੋ ਰਿਹਾ ਕਿ ਸਿਆਸਤ ਜਿਹੜੀ ਹੈ ਨਾ ਇਸ ਵਕਤ ਉਹ ਬਿਲਕੁਲ ਇਸ ਤਰੀਕੇ ਦੇ ਨਾਲ ਹੋ ਰਹੀ ਹੈ ਜਿਸ ਤਰ੍ਹਾਂ ਸਿਆਸਤ ਨੂੰ ਹੋਣਾ ਚਾਹੀਦਾ। ਨਹੀਂ, ਸਿਆਸਤ ਹੋ ਰਹੀ ਵੈਸੇ, ਸਿਆਸਤ ਕਦੇ ਵੀ ਨਹੀਂ ਰੁਕਦੀ। ਅੱਛਾ, ਸਿਆਸਤ ਹਮੇਸ਼ਾ ਜਾਰੀ ਰਹਿੰਦੀ ਹੈ। ਜਿੱਥੇ ਸਿਆਸਤਦਾਨ ਮਿਲਦੇ ਨੇ ਉਹ ਸਿਆਸਤ ਹੀ ਹੁੰਦੀ ਹੈ। ਤੇ ਜਿਵੇਂ ਬਜਟ ਆ ਰਿਹਾ, ਬਜਟ ਦੇ ਅੰਦਰ ਵੀ ਆਪੋਜੀਸ਼ਨ ਨੇ ਵੀ ਬੈਠਣਾ ਹੁੰਦਾ ਹੈ ਕਿ ਅਸੀਂ ਕੀ ਆਪਣੀ ਪਾਲਿਸੀ ਅਖਤਿਆਰ ਕਰਨੀ ਹੈ, ਸਾਡੀ ਕੀ ਸਟ੍ਰੈਟਜੀ ਹੋਏਗੀ, ਅਸੀਂ ਕੀ ਮੁਤਾਲਬਾਤ ਲੈਣੇ ਨੇ ਜੀ। ਗਵਰਨਮੈਂਟ ਨੇ ਵੀ ਸਾਰਾ ਕੰਮ ਉਹਨਾਂ 'ਚ ਕਰਨਾ ਹੁੰਦਾ ਤੇ ਇਸੇ ਚੀਜ਼ਾਂ ਨੂੰ ਤੇ ਸਾਹਮਣੇ ਰੱਖ ਕੇ ਸਾਡੇ ਕੁਝ ਜਿਹੜੇ ਤਜ਼ੀਆਕਾਰ ਸਨ ਉਹਨਾਂ ਨੇ ਸਿਆਸਤ ਦੇ ਵਿੱਚ ਸਿਆਸਤ ਦੀ ਜਿਹੜੀ ਅੰਧੇਰੀ ਰਾਤਾਂ ਸਨ ਨਾ ਉਹਦੇ ਅੰਦਰ ਕਾਲੀ ਬਿੱਲੀ ਛੱਡ ਦਿੱਤੀ ਤੇ ਫਿਰ ਆਪ ਹੀ ਕਾਲੀ ਬਿੱਲੀ ਲੱਭਦੇ ਵੀ ਰਹੇ ਨੇ। ਤੇ ਉਹ ਸੀ 28ਵੀਂ ਤਰਮੀਮ ਦੀ ਕਾਲੀ ਬਿੱਲੀ ਕਿ ਉਹਦਾ ਕਿਉਂ ਸਾਹਮਣੇ ਆਈ। ਇਹ ਤਜ਼ੀਆ ਨਗਾਰਾਂ ਦੇ ਜ਼ੇਨ ਦਾ, ਜਿਹਨੂੰ ਉਰਫੇ ਆਮ ਦੇ ਵਿੱਚ ਜ਼ਰਾਏ ਦਾ ਨਾਂ ਦਿੱਤਾ ਜਾਂਦਾ ਤੇ ਸਿਆਸੀ ਮਾਹਿਰੀਨ ਯਾਨੀ ਇਹ ਸੈਲਫ ਸਟਾਈਲਡ ਪੋਲੀਟੀਕਲ ਜਿਹੜੇ ਨੇ ਨਾ ਮਾਹਿਰੀਨ ਹੁੰਦੇ ਨੇ, ਇਹਨਾਂ ਦਾ ਇਹ ਨਾਮ ਹੈਗਾ। ਔਰ ਇਹ ਜ਼ਿਆਦਾਤਰ ਇਹ ਮਾਹਿਰੀਨ ਜਿਹੜੇ ਨੇ ਨਾ ਇਹ ਸਾਫੀ ਹੁੰਦੇ ਨੇ, ਯਾਨੀ ਤੁਹਾਨੂੰ ਕੋਈ ਯੂਨੀਵਰਸਿਟੀਆਂ ਦੇ ਕਿਸੇ ਪੋਲੀਟੀਕਲ ਸੈੱਲ ਜਾਂ ਪੋਲੀਟੀਕਲ ਸਿਆਸੀਆਤ ਦੇ ਪ੍ਰੋਫੈਸਰ ਟੀਚਰ ਉਹ ਨਹੀਂ ਮਿਲਣਗੇ। ਤੇ ਵੈਸੇ ਤਾਂ ਸਿਆਸੀ ਜਿਹੜੇ ਸਾਡੇ ਯੂਨੀਵਰਸਿਟੀਆਂ ਦੇ ਉਸਾਜ਼ਾ ਇਕਰਾਮ ਨੇ ਉਹਨਾਂ ਦਾ ਵੀ ਅੱਲਾ ਹੀ ਹਾਫਿਜ਼ ਹੈ। ਉਹਨਾਂ ਦੇ ਕੋਲ ਵੀ ਸਵਾਏ ਸਿਆਸੀਆਤ ਵਿੱਚ ਫਲਾਹ ਮੁਲਕ ਦਾ ਆਈਨ ਕੀ ਹੈਗਾ ਤੇ ਫਲਾਹ ਮੁਲਕ ਦਾ ਆਈਨ ਕੀ ਹੈ, ਇਸ ਤੋਂ ਇਲਾਵਾ ਉਹਨਾਂ ਨੂੰ ਕੋਈ ਪਤਾ ਨਹੀਂ ਹੈਗਾ ਅੱਲਾ ਦੇ ਫਜ਼ਲ ਦੇ ਨਾਲ ਕਿ ਸਿਆਸਤ ਅਮਲੀ ਸਿਆਸਤ ਕੀ ਹੁੰਦੀ ਹੈ ਜਾਂ ਉਹਨਾਂ ਨੇ ਸਟੂਡੈਂਟ ਨੂੰ ਕੀ ਪੜ੍ਹਾਉਣਾ। ਅਮਲੀ ਸਿਆਸਤ ਉਹਨਾਂ ਨੇ ਨਹੀਂ ਕੀਤੀ ਲੇਕਿਨ ਉਹ ਰਿਸਰਚ ਔਰ ਕੰਪੈਰੀਜ਼ਨ ਉਹਦੇ ਤੋਂ ਫਾਇਦਾ ਨਹੀਂ ਚੁੱਕਿਆ ਜਾਂਦਾ ਕਿਉਂਕਿ ਸਾਡੇ ਕੋਲ ਪ੍ਰੋਪਰ ਥਿੰਕ ਟੈਂਕਸ ਇੱਥੇ ਹੈ ਨਹੀਂ। ਦੂਸਰੀ ਗੱਲ ਹੈ ਕਿ ਕਰਦੇ ਵੀ ਨਹੀਂ। ਗੱਲ ਕੀਤੀ ਤੇ ਮੈਂ ਐਡ ਕਰ ਕਰੋ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਾਊਥ ਏਸ਼ੀਅਨ ਸਟੱਡੀਜ਼ ਡਿਪਾਰਟਮੈਂਟ ਬਣਿਆ, ਠੀਕ ਹੈ, ਪਾਕਿਸਤਾਨ ਸਟੱਡੀ ਸੈਂਟਰ ਬਣਿਆ, ਮਤਲਬ ਇਹ ਜ਼ੁਲਫਕਾਰ ਅਲੀ ਭੁੱਟੋ ਦੌਰ ਦੇ ਵਿੱਚ ਬਣੇ ਸਨ ਔਰ ਇਹ ਸੈਂਟਰ ਉਦੋਂ ਬਣਾਏ ਗਏ ਸਨ, ਉਹਨਾਂ ਨੂੰ ਫੰਡ ਦਿੱਤੇ ਗਏ। ਇਹਦਾ ਮਤਲਬ ਹੈ ਸੀ ਕਿ ਇਹ ਰਿਸਰਚ ਕਰਕੇ ਦੇਣਗੇ ਕਿ ਜਿਹੜੇ ਮੁਲਕਾਂ 'ਚ ਉਹਨਾਂ ਨੇ ਦੌਰੇ ਕਰਨੇ ਨੇ ਉਧਰ ਦੇ ਹਾਲਾਤ ਤੋਂ ਵਾਕਿਆਤ ਦੇ ਹਵਾਲੇ ਨਾਲ ਉੱਥੇ ਕੀ ਡਿਮਾਂਡਸ ਨੇ, ਕੀ ਚਾਹੀਦੀਆਂ ਨੇ, ਤੇ ਉਹ ਕਈ ਸਾਲ ਤੱਕ ਉਹਨਾਂ ਨੂੰ ਫੰਡ ਮਿਲਦੇ ਰਹੇ ਔਰ ਰਿਸਰਚ ਕਰਕੇ ਦਿੰਦੇ ਰਹੇ ਕਿ ਠੀਕ ਹੈ ਵੀ ਉਹਨਾਂ ਮੁਲਕਾਂ ਦੀ ਜ਼ਰੂਰੀਅਤ ਕੀ ਨੇ, ਉੱਥੇ ਕੀ ਮਾਮਲਾ। ਲੇਕਿਨ ਉਹਦੇ ਬਾਅਦ ਫਿਰ ਉਹ ਸੈਂਟਰਸ ਜਿਹੜੇ ਨੇ ਉਹਨਾਂ ਦੀ ਫੰਡਿੰਗ ਬੰਦ ਹੋ ਗਈ, ਫਿਰ ਹੁਣ ਉੱਥੇ ਵੀ ਸਿਰਫ ਕਲਾਸਾਂ ਹੀ ਚੱਲ ਰਹੀਆਂ ਨੇ। ਮੈਂ ਉਹੀ ਗੱਲ ਕਰ ਰਿਹਾ ਨਾ ਕਿ ਜੇ ਤੁਸੀਂ ਇੱਕ ਥਿੰਕ ਟੈਂਕ ਹੋਣਾ ਔਰ ਉਹਦੀ ਸਟੱਡੀ ਹੋਣਾ, ਦੇਖੋ ਥਿੰਕ ਟੈਂਕ ਅਗਰ ਕੋਈ ਸਟੱਡੀ ਕਰਦਾ ਤੇ ਉਹ ਅਮਲੀ ਪੋਲੀਟਿਕਸ ਨੂੰ ਵੀ ਵੇਖਦਾ ਹੈ। ਉਹਨੇ ਨਸਾਬੀ ਨੂੰ ਤੇ ਦੇਖਣਾ ਇੱਕ ਅਲੱਗ ਚੀਜ਼ ਹੈ, ਨਿਸਾਬ ਤੇ ਉਹਨੇ ਪੜ੍ਹ ਲਿਆ, ਨਿਸਾਬ ਨੂੰ ਅਮਲੀ ਤੌਰ ਦੇ ਉੱਤੇ ਦੇਖਣਾ ਕਿ ਸਿਆਸਤ ਕੀ ਹੋ ਰਹੀ ਹੈ, ਕਿਹੜਾ ਮੁਲਕ ਕਿਸ ਤਰ੍ਹਾਂ ਦੀ ਸਿਆਸਤ ਕਰ ਰਿਹਾ, ਪਾਕਿਸਤਾਨ ਦੀ ਪੋਲੀਟਿਕਸ ਕੀ ਕਰ ਰਹੀ ਹੈ, ਕਿਹੜੀ ਪਾਰਟੀ ਕੀ ਕਰ ਰਹੀ ਹੈ, ਉਹਦਾ ਮਨਸ਼ੂਰ ਕੀ ਹੈ, ਪੋਸੀਬਲ ਹੈ ਮਨਸ਼ੂਰ ਕਿ ਮਹਿਜ਼ ਨਾਰਾ ਹੈ। ਇਹਨਾਂ ਦੇ ਉੱਤੇ ਇੱਕ ਪੇਪਰ ਤਿਆਰ ਹੋਣੇ ਚਾਹੀਦੇ ਲੇਕਿਨ ਉਹ ਕੋਈ ਨਹੀਂ ਹੁੰਦੇ ਪਾਕਿਸਤਾਨ ਦੇ ਵਿੱਚ। ਉੱਥੇ ਸਾਡਾ ਪ੍ਰਾਇੋਰਟੀ ਚੀਜ਼ ਰਹੀ ਨਹੀਂ ਹੈ ਨਾ। ਤੇ ਉਹ ਬਸ ਪ੍ਰੋਫੈਸਰ ਹਜ਼ਰਾਤ ਆਉਂਦੇ ਨੇ, ਉਹ ਇੱਕ ਲੈਕਚਰ ਦਿੰਦੇ ਨੇ ਤੇ ਘਰ ਚਲੇ ਜਾਂਦੇ ਨੇ, ਸੈਲਰੀ ਲਈ, ਤਨਖਾਹ ਲਈ, ਗਰਮੀਆਂ ਦੀਆਂ ਛੁੱਟੀਆਂ ਆਈਆਂ ਤੇ ਘਰ ਚਲੇ ਗਏ ਤੇ ਅੱਲਾ ਖੈਰ ਸੱਲਾ। ਸਾਡੇ ਇਹ ਇੱਕ ਕਲਚਰ ਚੱਲ ਗਿਆ। ਬਹਰਹਾਲ ਅਸੀਂ ਪਾਕਿਸਤਾਨ ਦੀ ਪੋਲੀਟਿਕਸ ਦੇ ਵਿੱਚ ਗੱਲ ਕਰ ਰਹੇ ਸਨ। ਹੁਣ ਸਵਾਲ ਹੈ ਵੇ ਕਿ ਜਿਹੜੀ ਅਸੀਂ ਆਪੋਜੀਸ਼ਨ ਇਸ ਜਿਹੜੀ ਬਜਟ ਦੇ ਆਮਦ ਤੋਂ ਪਹਿਲੇ ਕੁਝ ਇੰਪੋਰਟੈਂਟ ਚੀਜ਼ਾਂ ਜਿਹੜੀ ਹਿਜ਼ਬ ਇਕਤਦਾਰ ਹੁੰਦੀ ਹੈ ਉਹ ਜੋ ਕਰਨਾ ਚਾਹ ਰਹੀ ਹੁੰਦੀ ਹੈ ਤੇ ਆਪੋਜੀਸ਼ਨ ਆਪਣੀਆਂ ਉਹਦੇ ਬਾਰੇ 'ਚ ਤਿਆਰੀਆਂ ਕਰਦੀ ਹੈ ਕਿ ਅਸੀਂ ਕੁਝ ਆਪਣੇ ਵਾਸਤੇ ਚੀਜ਼ਾਂ ਮਨਵਾਵਾਂਗੇ। ਬਿਲਕੁਲ। ਹੁਣ ਪਾਕਿਸਤਾਨ ਦੇ ਵਿੱਚ ਜਿਹੜੀ ਮਾਮਲਾ ਮੈਂ ਜਿਹੜੀ ਗੱਲ ਕਰ ਰਿਹਾ ਸੀ ਕਿ ਪੋਲੀਟਿਕਸ ਨੂੰ ਆਇਨ ਔਰ ਕਨਸਟੀਟਿਊਸ਼ਨ ਦੇ ਦਾਇਰੇ ਦੇ ਅੰਦਰ ਚਲਾਉਣ ਵਾਸਤੇ ਇਹ ਚੀਜ਼ਾਂ ਬੜੀਆਂ ਜ਼ਰੂਰੀ ਨੇ। ਡੈਮੋਕ੍ਰੈਟਿਕ ਵੇ ਨੂੰ ਲੈ ਕੇ ਅੱਗੇ ਚੱਲਣ ਵਾਸਤੇ ਕਿਹਾ
ਸਾਡੀਆਂ ਜਿਹੜੀਆਂ ਹਿਜ਼ਬ ਇਖਤਲਾਫ ਦੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਨੇ ਇਸ ਬਜਟ ਦੇ ਹਵਾਲੇ ਦੇ ਨਾਲ ਕੋਈ ਆਪਣੀਆਂ ਪ੍ਰਪੋਜ਼ਲ, ਆਪਣੀਆਂ ਚੀਜ਼ਾਂ, ਆਪਣੇ ਕੋਈ ਸੈਮੀਨਾਰ, ਆਪਣੀਆਂ ਕੋਈ ਇਹੋ ਜਿਹੀਆਂ ਚੀਜ਼ਾਂ ਉਹਨਾਂ ਨੇ ਕੀਤੀਆਂ ਨੇ? ਹੁਣ ਤੱਕ ਤੇ ਮੇਰਾ ਨਹੀਂ ਖਿਆਲ ਕਿ ਕਿਸੇ ਨੇ ਕੋਈ ਇਹਦੇ 'ਚ ਜ਼ੀਰੋ ਇਨਪੁਟ ਹੋਏਗੀ ਕਿ ਵੀ ਅਗਰ ਔਰ ਐਨਜੀ ਜਿਹੜਾ ਗਵਰਨਮੈਂਟ ਦੀ ਤਰਫੋਂ ਜਿਹੜੀ ਉਹਨਾਂ ਦੀਆਂ ਤਿਆਰੀਆਂ ਨੇ ਸਵਾਏ ਇੱਕ ਬਿਊਰੋਕ੍ਰੈਟਿਕ ਮੈਕੈਨਿਜ਼ਮ ਦੇ ਤਹਿਤ ਜਿਹੜਾ ਬਜਟ ਤਿਆਰ ਹੋ ਰਿਹਾ ਠੀਕ ਹੈ ਨਾ ਜੀ, ਫਾਈਨੈਂਸ ਡਿਵੀਜ਼ਨ ਦੀ ਤਰਫੋਂ ਜੋ ਕੁਝ ਹੋ ਰਿਹਾ ਉਹਦੇ ਤਹਿਤ ਹੋ ਰਿਹਾ ਤੇ ਲੇਕਿਨ ਬਤੌਰੇ ਪੋਲੀਟੀਕਲ ਪਾਰਟੀ ਅਗਰ ਮੁਸਲਿਮ ਲੀਗ ਨੂਨ ਜਿਹੜੀ ਹੈ ਕਿਆ ਉਹਨੇ ਬਤੌਰੇ ਪੋਲੀਟੀਕਲ ਪਾਰਟੀ ਕੋਈ ਆਪਣਾ ਬਜਟ ਸੈਮੀਨਾਰ ਆਪਣੀ ਪਾਰਟੀ ਦੇ ਹਵਾਲੇ ਨਾਲ ਜਿਹਦੇ 'ਚ ਉਹਨਾਂ ਦੀ ਪਾਰਟੀ ਦੇ ਲੋਕ, ਉਹਨਾਂ ਦੀ ਪਾਰਟੀ ਦੇ ਮਾਹਿਰੀਨ, ਉਹਨਾਂ ਦੀ ਪਾਰਟੀ ਦੇ ਬੰਦੇ ਕੋਈ ਬਜਟ ਦੇ ਹਵਾਲੇ ਨਾਲ, ਆਵਾਮ ਦੇ ਹਵਾਲੇ ਦੇ ਨਾਲ ਕੋਈ ਗੱਲ ਕਰ ਰਹੇ ਹੋਣ, ਚੈਂਬਰਸ ਦੇ ਤਾਮਨ ਦੇ ਨਾਲ ਬੁਲਾ ਕੇ ਪਾਰਟੀਆਂ ਕਰ ਰਹੀਆਂ ਹੋਣ ਠੀਕ ਹੈ ਨਾ ਜੀ, ਤਾਂ ਕਿ ਐਨਜੀ ਪੀਪਲਸ ਪਾਰਟੀ ਹੈ ਉਹ ਕਰ ਰਹੀ ਹੋਵੇ, ਜਮਾਤ ਇਸਲਾਮੀ ਹੈ ਜਿਹੜੀ ਸਭ ਤੋਂ ਵੱਡੀ ਆਪਣੇ ਆਪ ਨੂੰ ਸਮਝਦੀ ਹੈ ਕਿ ਅਸੀਂ ਬੜੀ ਮੁਨਜ਼ਮ ਪਾਰਟੀਆਂ ਬੜੀ ਚੀਜ਼ਾਂ ਕਰ ਰਹੀਆਂ, ਬੜੇ ਉਹਨਾਂ ਦੇ ਤਹਿਕੀਕਾਤੀ ਸਿਲਸਿਲੇ ਨੇ ਕਿਹਾ ਉਹਨਾਂ ਨੇ ਹੁਣ ਤੇ ਬਜਟ ਆ ਗਿਆ ਇਹ ਤੇ 2-2 3-3 ਮਹੀਨੇ ਪਹਿਲੇ ਦੀਆਂ ਤਿਆਰੀਆਂ ਹੁੰਦੀਆਂ ਨੇ ਕਰਨ ਵਾਲੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ। ਸਾਡੇ ਤੇ ਦੇਖੋ ਨਾ ਬੜਾ ਅਨਫੋਰਚੂਨੇਟ ਜਿਸ ਤਰ੍ਹਾਂ ਤੁਸੀਂ ਇਸ਼ਾਰਾ ਕਰ ਰਹੇ ਹੋ ਔਰ ਇਹਦੇ ਤੇ ਪਹਿਲੇ ਵੀ ਤੁਸੀਂ ਬੜੀ ਜ਼ੋਰਦਾਰ ਗੱਲ ਕੀਤੀ ਕਿ ਸਾਡੀ ਸਿਆਸੀ ਜਮਾਤਾਂ ਦੇ ਵਿੱਚ ਨਾ ਕੋਈ ਸ਼ੈਡੋ ਕੈਬਨਿਟ ਹੈ, ਨਾ ਕੋਈ ਥਿੰਕ ਟੈਂਕਸ ਉਹਨਾਂ ਦੇ ਮੌਜੂਦ ਨੇ, ਨਾ ਜਿਹੜੇ ਫਾਈਨੈਂਸ਼ੀਅਲ ਐਕਸਪਰਟਸ ਉਸ ਤਰ੍ਹਾਂ ਕੋਈ ਉਹਨਾਂ ਦੇ ਇਨਪੁਟ ਹੈ, ਬਿਊਰੋਕ੍ਰੇਸੀ ਸਾਰਾ ਕੰਮ ਕਰ ਦਿੰਦੀ ਹੈ। ਹਾਂ ਫਿਰ ਹੁੰਦੇ ਨੇ ਔਰ ਇਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕੁਝ ਕੀ ਆ ਰਿਹਾ ਅਲਫ ਤੇ ਬੇਦ। ਤੁਸੀਂ ਇਹਨਾਂ ਦੀਆਂ ਗੱਲਾਂ ਸੁਣਦੇ ਹੋਗੇ ਅਵਲ ਦਰਜੇ ਦੇ ਲਾ ਇਲਮ ਬਿਲੋ ਐਵਰੇਜ ਮਾਈਂਡਸੈਟ ਜਿਨ੍ਹਾਂ ਦਾ ਜਿੰਨੇ ਵੀ ਸਿਆਸਤਦਾਨ ਨੇ ਤੁਸੀਂ ਇਹ ਦੇਖ ਲਵੋ ਇਹਨਾਂ ਦਾ ਈਵਨ ਜਿਹੜੇ ਅੱਜ ਕੱਲ੍ਹ ਇੱਕ ਉਹ ਜਿਹੜੇ ਪੋਲੀਟੀਸ਼ੀਅਨ ਬੜੇ ਡਿਸਕਸ ਹੋ ਰਹੇ ਨੇ ਮੋਮਨਾ ਇਕਬਾਲ ਵਾਲਾ ਜਿਹੜਾ ਸਾਕਬ ਚੱਦੜ ਉਹ ਐਂਟਰਪ੍ਰੀਨਿਓਰਸ਼ਿਪ ਦਾ ਉਹਨਾਂ ਨੂੰ ਕੋਈ ਬਣਾਇਆ ਸੀ ਜਿਹੜਾ ਐਂਟਰਪ੍ਰੀਨਿਓਰਸ਼ਿਪ ਔਰ ਇਨੋਵੇਸ਼ਨ ਡਿਪਾਰਟਮੈਂਟ ਕਿਵੇਂ ਦੀ ਐਂਟਰਪ੍ਰੀਨਿਓਰਸ਼ਿਪ ਕਰ ਰਹੀ ਹੈ ਤੇ ਅਸੈਂਬਲੀ ਚ ਉਹਨਾਂ ਨੂੰ ਪੁੱਛਿਆ ਤਾਂ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਅਗਲੇ ਚ ਕਰ ਲੈਣੇ ਨੇ ਅਗਲੇ ਡਿਸਕਸ ਇਸ ਮੌਜੂਦ ਦੇ ਉੱਤੇ ਨਾ ਨਹੀਂ ਉਹ ਕਰਾਂਗੇ ਮੈਂ ਤੇ ਇਹਦੇ ਨਾਲ ਲਿੰਕ ਕਰ ਰਿਹਾ ਕਿ ਅਸੈਂਬਲੀ ਦੇ ਵਿੱਚ ਜਦੋਂ ਐਂਟਰਪ੍ਰੀਨਿਓਰਸ਼ਿਪ ਦੇ ਵਾਲੇ ਨਾਲ ਪਤਾ ਉਹਨਾਂ ਨੂੰ ਪਤਾ ਨਹੀਂ ਸੀ ਕਿ ਇਹ ਹੁੰਦਾ ਕੀ ਹੈ ਠੀਕ ਹੈ ਉਹਨਾਂ ਦੇ ਤੇ ਜਿਹੋ ਜਿਹੀ ਉਹਨੇ ਐਂਟਰਪ੍ਰੀਨਿਓਰਸ਼ਿਪ ਦੇਣੀ ਉਹਨੇ ਤੇ ਇਹੋ ਕਹਿਣਾ ਜਿੱਧਰ ਦੇਖਤਾ ਉਧਰ ਤੂੰ ਹੀ ਤੂੰ ਹੈ ਉਹਨਾਂ ਨੂੰ ਉਹੀ ਨਜ਼ਰ ਆ ਰਿਹਾ ਹੋਣਾ ਤੇ ਅਸੀਂ ਗੱਲ ਕਰ ਰਹੇ ਸੀ ਤੇ ਇੱਥੇ ਆ ਕੇ ਨਾ ਸਾਡੀਆਂ ਪੋਲੀਟੀਕਲ ਪਾਰਟੀਆਂ ਗਈਆਂ ਨੇ ਫਸ ਇਸ ਵਾਸਤੇ ਗਈਆਂ ਨੇ ਕਿ ਇਹ ਆਦੀ ਨੇ शोर शराबे दे, ये आदि ने नारेबाजी दे, ये आदि ने कि तुमने करप्ट हो, तुमने फलाना कर दिया, तुमने ये खा लिया, ये इस तरह की पॉलिटिक्स दे आदि ने ये एक सही मानिया दे एक डेमोक्रेटिक पॉलिटिक्स इन्होंने ना कदे कीती ना इन्होंने समझी। मैं किसी एक पार्टी की नहीं गल कर रहा, तुसी बरसरदार पार्टी की भी असीं गल कर रहे हैं। मियाँ नवाज शरीफ साहब पार्टी के सरबराह ने ठीक ने सरबराह सानू किसी ते कोई इतराज़ नहीं, पार्टी की मर्जी जिन्हों मर्जी सरबराह बना लवे, लेकिन क्या पार्टियां का फर्ज नहीं बनता कि वो ईरान का एडा वड्डा वाक़या होया, ईरान के उत्ते जंग हुई, इंडिया की साडे इत्थे जंग हुई, क्या पोलीटिकल पार्टीज़ ने कोई तहकीकी अपने थिंक टैंक के हवाले दे नाल कोई पेपर्स तैयार किए, उन्हां ते डिस्कशन की, उन्हां ते बैठ के कोई पाकिस्तान की तरक्की का कोई फार्मूला उन्होंने पार्टी ने बनाया। तुसीं बरसर इकतदार आ जाना है, कल नूं इलैक्शन होने ने, तुसीं मूँह चुकदे हो ते असीं कहना जी असीं इकतदार च आए ना, उत्थे असैंबलियां दे इजलास च एसी लगे हुंदे ने ते तुसीं सौना शुरू कर दिंदे हो। ਤੇ ਇਹ ਤੇ ਤਰੀਕਾਕਾਰ ਸਿਆਸੀ ਜਮਾਤਾਂ ਦਾ ਨਹੀਂ ਹੈਗਾ ਨਾ। ਤੁਸੀਂ ਦੇਖੋ ਸਾਡੇ ਸਿਆਸੀ ਜਮਾਤਾਂ ਦਾ ਵੀ ਸਿਰਫ ਅਗਰ ਕੁਝ ਜਾਰੀ ਕਰਦੇ ਵੀ ਨੇ ਨਾ ਜਾਂ ਸਾਡੇ ਅਦਾਰੇ ਵੀ ਜਾਰੀ ਕਰਦੇ ਨੇ ਤੇ ਉਹ ਇੱਕ ਸ਼ੋਬਾਜ਼ੀ ਹੁੰਦੀ। ਮੈਂ ਈਦ ਤੋਂ ਪਹਿਲੇ ਇੱਕ ਰਿਸੀਵ ਹੋਈ ਐਨੂਅਲ ਰਿਪੋਰਟ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਦੀ। ਅੱਛਾ ਮੈਂ ਬੜਾ ਇੰਟਰਸਟਿਡ ਹੋਇਆ, ਮੈਂ ਕੱਲ ਇਹ ਰਿਪੋਰਟ ਚੋਂ ਨਾ ਕੁਝ ਖਬਰਾਂ ਜਿਹੜੀਆਂ ਨਿਕਲਣੀਆਂ ਉਹ ਬੜੇ ਕਮਾਲ ਕਿਸਮ ਦੇ ਅੱਛੇ ਬਟਰ ਪੇਪਰ ਦੇ ਉੱਤੇ ਜਨਾਬ ਉਹ ਛਪਿਆ। ਜਦੋਂ ਉਹਨੂੰ ਮੈਂ ਖੋਲਿਆ ਦੇਖਿਆ ਤੇ ਉਹਦੇ ਚੋਂ ਰਿਪੋਰਟ ਕੁਝ ਵੀ ਨਹੀਂ ਸੀ, ਸਿਰਫ ਐਨੂਅਲ ਰਿਪੋਰਟ ਕੀ ਸੀ ਕਿ ਲੋ ਜੀ ਫਲਾਂ ਜਗ੍ਹਾ ਦਾ ਵਿਜ਼ਿਟ ਹੈ, ਤਸਵੀਰ ਉਹਦੀ ਲੱਗੀ ਹੈ, ਉਹਦੀ ਤਸਵੀਰ ਲੱਗੀ ਹੈ, ਉਹ ਟੋਟਲ ਜਿਹੜਾ ਮੈਗਜ਼ੀਨ ਸੀ ਨਾ ਉਹ ਔਰ ਜਿਹੜੀ ਰਿਪੋਰਟ ਸੀ ਉਹ ਟੋਟਲ ਤਸਵੀਰਾਂ ਦੇ ਉੱਤੇ ਸੀ। ਕਈ ਕਰੋੜ ਰੁਪਏ ਦਾ ਨਾ ਕਾਗਜ਼ ਦਾ ਸਿਆਹੀ ਦਾ ਛਪਾਈ ਦਾ ਬਿੱਲ ਬਣਿਆ ਹੋਣਾ। ਇਹ ਜਿੰਨੇ ਤੁਹਾਡੇ ਕਾਗਜ਼ਾਤ ਇੱਥੇ ਇਸਤੇਮਾਲ ਹੋਏ ਇਹ ਸਿਰਫ ਬਿਲਿੰਗ ਵਾਸਤੇ ਪੈਸੇ ਵਾਸਤੇ ਉਹਦੇ ਵਾਸਤੇ ਹੋ ਰਹੇ ਨੇ, ਇਹਨਾਂ ਦਾ ਕੋਈ ਅਮਲ ਦਖਲ ਨਹੀਂ। ਤੇ ਸਾਡੀਆਂ ਪਾਰਟੀਆਂ ਪੋਲੀਟੀਕਲ ਪਾਰਟੀਆਂ ਜਿਵੇਂ ਤੁਸੀਂ ਉਹਦਾ ਜੁਨੈਦ ਸਾਹਿਬ ਦਾ ਗੱਲ ਕੀਤਾ, ਉਹਨਾਂ ਦੇ ਕੋਈ ਕਾਨੂੰਨੀ ਮਾਮਲਾਤ ਹੋਣਗੇ, ਕਾਨੂੰਨ ਦੇ ਮੁਕਾਬਲੇ ਤੁਸੀਂ ਅਗਰ ਕਿਸੇ ਮੁਲਕ ਦੇ ਵਿੱਚ ਕਿਸੇ ਸੂਬੇ ਦੇ ਅੰਦਰ ਆਪਣੀ ਕੰਪੇਨ ਕਰਨ ਜਾ ਰਹੇ ਹੋ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੇਰੀ ਕਾਨੂੰਨੀ ਪੋਜੀਸ਼ਨ ਕੀ ਹੈਗੀ ਹੈ, ਕਿ ਮੂੰਹ ਚੁੱਕਿਆ ਤੇ ਚਲੇ ਗਏ ਬਾਅਦ ਚ ਸ਼ੋਰ ਪਾਣਾ ਤੇ ਸਾਨੂੰ ਕੱਢ ਦਿੱਤਾ। ਇਹ ਤਰੀਕਾਕਾਰ ਪੋਲੀਟਿਕਸ ਦਾ ਇੰਤਹਾਈ ਗਲਤ ਇਹ ਸਿਆਸਤ ਹੈ, ਮਨਫੀ ਸਿਆਸਤ ਦਾ ਕਿਸੇ ਸੂਰਤ ਵਿੱਚ ਵੀ ਗੁੰਜਾਇਸ਼ ਨਹੀਂ ਹੋਣੀ ਚਾਹੀਦੀ। ਸਾਨੂੰ ਇੱਕ ਚੀਜ਼ ਨਜ਼ਰ ਆਈ ਹੈ ਕਿ ਪੋਲੀਟੀਕਲ ਪਾਰਟੀਆਂ ਦੀ ਖਾਸ ਤੌਰ ਤੇ ਜਿਹੜੀ ਆਪੋਜੀਸ਼ਨ ਚ ਹੁੰਦੀਆਂ ਨੇ ਉਹਨਾਂ ਦੀ ਕੋਸ਼ਿਸ਼ ਰਹਿੰਦੀ ਹੈ
ਕਿ ਇਲੈਕਸ਼ਨ ਦੇ ਅਮਲ ਜਿਹੜਾ ਅਦਾਰ ਇੰਤਖਾਬੀ ਦਾ ਅਮਲ ਹੀ ਹੈ ਨਾ, ਇਹਨੂੰ ਮੁਤਨਾਜ਼ਾ ਬਣਾਤਾ ਬਸ ਉਹਨੂੰ ਮੁਤਨਾਜ਼ਾ ਬਣਾਓ। ਅੱਜ ਦੀ ਗ੍ਰਿਫਤਾਰੀ ਤੋਂ ਬਾਅਦ ਹੈ ਜਿਹੜਾ ਅਮਲ ਹੈ ਮੁਤਨਾਜ਼ਾ ਹੋ ਗਿਆ। ਮੁਤਨਾਜ਼ਾ ਬਚੁਕਲਾ ਜੀ ਉਹਨੂੰ ਰੋਕ ਲਿਆ ਜੀ, ਹਮੇ ਇਹ ਕਰ ਦਿਆ, ਹਮੇ ਉਹ ਕਰ ਦਿਆ। ਵੀ ਤੁਸੀਂ ਕਾਨੂੰਨ ਦੇ ਮੁਤਾਬਕ ਤੁਹਾਨੂੰ ਅਗਰ ਕਿਸੇ ਏਜੰਸੀ ਨੇ ਰੋਕਿਆ ਤੇ ਕੋਈ ਵਜ੍ਹਾ ਹੋਏਗੀ ਨਾ ਰੋਕਿਆ, ਬਗੈਰ ਵਜ੍ਹਾ ਤੋਂ ਤੇ ਨਹੀਂ ਤੁਹਾਨੂੰ ਰੋਕ ਦਿੱਤਾ। ਤੁਸੀਂ ਆਪਣੀ ਉਹ ਕਾਨੂੰਨੀ ਰੁਕਾਵਟ ਨੂੰ ਕਿਉਂ ਨਹੀਂ ਦੂਰ ਕੀਤਾ? ਤੁਸੀਂ ਮੂੰਹ ਚੁੱਕ ਕੇ ਤੇ ਕੰਪੇਨ ਤੇ ਚਲੇ ਗਏ ਕਿਉਂ ਵੀ? ਉਂਝ ਤੁਸੀਂ ਬਹਿੰਦੇ ਹੋ ਤੇ ਤੁਸੀਂ ਕਹਿੰਦੇ ਜੀ ਕਾਨੂੰਨ ਸਾਰਿਆਂ ਵਾਸਤੇ ਇੱਕੋ ਜਿਹਾ ਹੈ, ਸਭ ਵਾਸਤੇ ਇੱਕੋ ਜਿਹਾ ਹੈ। ਉਹ ਯਾਦ ਹੈ ਤੁਹਾਨੂੰ ਹਰੀਪੁਰ ਦੇ ਇਲੈਕਸ਼ਨ 'ਚ ਵੀ ਉੱਥੇ ਵੀ ਪਹੁੰਚ ਗਏ ਸਨ ਉਹ ਉਮਰ ਅਯੂਬ ਸਾਹਿਬ ਤੋਂ, ਹਾਲਾਂਕਿ ਉਹ ਅਲਾਓ ਨਹੀਂ ਸੀ। ਬਿਲਕੁਲ ਉੱਥੇ ਪਹੁੰਚੇ ਰਹੇ, ਮਫਰੂਰ ਨੇ, ਸਟਿਲ ਮਫਰੂਰ ਨੇ ਉਹ ਭਾਈ ਸਾਹਿਬ, ਸਟਿਲ ਮਤਲਬ ਕਹਿੰਦਾ ਹੈਗਾ ਕਿ ਅਗਰ ਕਾਨੂੰਨ ਸਾਰਿਆਂ ਵਾਸਤੇ ਇੱਕ ਜਿਹਾ ਹੈ ਤੇ ਸਾਨੂੰ ਅਸੀਂ ਕਾਨੂੰਨ ਦੇ ਜਿਹੜੇ ਮੁਲਕ ਨੂੰ ਚਲਾ ਰਹੇ ਨੇ ਉਹਨਾਂ ਦੇ ਨਾਲ ਵੀ ਸਾਡਾ ਇਹ ਸਵਾਲ ਬਣਦਾ ਹੈ ਕਿ ਅਗਰ ਇਹ ਸਾਰੇ ਦੇ ਸਾਰੇ ਮਫਰੂਰ ਇੱਕ ਸੂਬੇ ਦੇ ਵਿੱਚ ਬੈਠੇ ਨੇ ਤੇ ਕਿਉਂ ਜੀ ਫੈਡਰਲ ਏਜੰਸੀਆਂ ਕੀ ਕਰਦੀਆਂ ਪਈਆਂ? ਤੁਸੀਂ ਇਹਨਾਂ ਨੂੰ ਫੈਡਰਲ ਏਜੰਸੀਆਂ ਦੇ ਜ਼ਰੀਏ ਲੈ ਕੇ ਆਓ, ਜਿਹੜੇ ਫਿਰ ਜੇਲ੍ਹਾਂ ਦੇ ਵਿੱਚ ਵਿਚਾਰੇ ਬੰਦ ਕੀਤੇ ਜੇ ਤੇ ਉਹਨਾਂ ਦਾ ਕੀ ਕਸੂਰ ਹੈ? ਫਿਰ ਉਹਨਾਂ ਨੂੰ ਵੀ ਫਿਰ ਰਿਹਾ ਕਰੋ। ਜੇ ਐਡੇ ਲਾਡਲੇ ਨੇ ਕਿ ਉਹ ਤੁਸੀਂ ਹਰੀਪੁਰ ਤੁਹਾਡੇ ਕੋਲ ਇੰਨਾ ਦੂਰ ਹੈਗਾ, ਇਸਲਾਮਾਬਾਦ ਤੋਂ ਕਿੰਨੀ ਕੁ ਦੂਰ ਹੈ, ਉੱਥੇ ਬੰਦਾ ਬੈਠਾ ਹੈ, ਉਹ ਤੁਹਾਡੇ ਕੋਲ ਗ੍ਰਿਫਤਾਰ ਨਹੀਂ ਹੋ ਰਿਹਾ। ਜੱਜ ਸਾਹਿਬ ਆਉਂਦੇ ਨੇ ਕਹਿੰਦੇ ਜੀ ਉਹ ਫਲਾਂ ਕੈਂਸਲ ਹੋ ਗਿਆ, ਢੀਂਗ ਹੋ ਗਿਆ। ਇਹ ਚੀਜ਼ਾਂ ਜਿਹੜੀਆਂ ਨੇ ਨਾ ਹੁਣ ਇਹ ਫਰਸੂਦਾ ਹੋ ਗਈਆਂ ਨੇ। ਹੁਣ ਆਵਾਮ ਵੀ ਤੁਹਾਡੇ ਤੇ ਨਜ਼ਰ ਰੱਖ ਕੇ ਬੈਠੀ। ਹੁਣ ਉਹ ਪੁਰਾਣੇ ਸਾਫੀ ਤਜ਼ੀਆਕਾਰ ਵੀ ਲਕੀਰ ਦੇ ਫਕੀਰ, ਉਹਨਾਂ ਨੂੰ ਵੀ ਆਪਣਾ ਮਾਈਂਡ ਸੈਟ ਤਬਦੀਲ ਕਰਨ ਦੀ ਜ਼ਰੂਰਤ ਹੈ ਕਿ ਤੁਸੀਂ ਉਹ ਰਵਾਇਤੀ ਤਜ਼ੀਆ ਜੀ 18ਵੀਂ ਤਰਮੀਮ 28ਵੀਂ ਤਰਮੀਮ ਆ ਰਹੀ ਹੈ, ਫਲਾਨੀ ਆ ਰਹੀ ਹੈ, ਇਹ ਹੋ ਜਾਏਗਾ ਉਹ ਹੋ ਜਾਏਗਾ। ਵੀ ਜਿਹੜੀ ਤਰਮੀਮ 28ਵੀਂ ਵੀ ਆ ਸਕਦੀ ਹੈ, ਜੇ ਅਗਰ 27ਵੀਂ ਆਈ ਤੇ 28ਵੀਂ ਆ ਜਾਏਗੀ। ਇਹਦੇ ਕਿਹੜਾ ਪਹਾੜ ਡਿੱਗਣ ਲੱਗਾ? ਸਾਹਿਬ ਜਰਾ ਆਪਣੇ ਜਜ਼ਬਾਤ ਕੰਟਰੋਲ ਕਰ ਲਈਏ, ਕੋਟਲੋ ਜਰਾ ਬ੍ਰੇਕ ਲੈ ਲਈਏ ਤੇ ਵਾਪਸ ਗੱਲ ਕਰਾਂਗੇ ਤੁਹਾਡੇ ਨਾਲ। ਨਾਜ਼ਰੀਨ ਪ੍ਰੋਗਰਾਮ 'ਚ ਵਕਤ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਦੋਂ ਵਾਪਸ ਆਵਾਂਗੇ ਤੇ ਮੁਲਕੀ ਸਿਆਸਤ ਉੱਤੇ ਜੋ ਸਾਡੇ ਨਾਲ ਮਜ਼ੀਦ ਗੱਲ ਕਰਾਂਗੇ, ਖਾਸ ਤੌਰ ਤੇ ਜਿਹੜਾ ਸਦਰ ਆਸਿਫ ਅਲੀ ਜ਼ਰਦਾਰੀ ਦੇ ਐਸਟੈਬਲਿਸ਼ਮੈਂਟ ਦੇ ਹਵਾਲੇ ਨਾਲ ਬਿਆਨ ਉਹਦੇ ਉੱਤੇ ਵੀ ਡਿਸਕਸ ਕਰਾਂਗੇ। ਸਾਡੇ ਨਾਲ ਜੁੜੇ ਰਹੋ।